ਕਰੋ। ਅਗਲੀ ਜਿਹੜੀ ਗੱਲ ਕਰੀਏ ਹਰਜੋਤ ਸਿੰਘ ਜੀ, ਨਦਰਨ ਕੈਲੀਫੋਰਨੀਆ ਵੀ ਰੈਡਿੰਗ ਦੇ ਇਲਾਕੇ ਦੀ ਉਹੀ ਇੱਕ ਹਿਸਾਬ ਦੇ ਨਾਲ ਖਬਰ ਆ। ਸ਼ੈਰੀ ਪਪੀਨੀ 39 ਸਾਲਾਂ ਦੀ ਰੈਡਿੰਗ ਦੀ ਰਹਿਣ ਵਾਲੀ ਇੱਕ ਬੀਬੀ ਸੀ। 5 ਸਾਲ ਪਹਿਲਾਂ ਉਸ ਦੀ ਕਿਡਨੈਪਿੰਗ ਦੀ ਚਰਚਾ ਜਿਹੜੀ ਉਹ ਛਿੜੀ, ਤੇ ਹੁਣ ਕਹਿੰਦੇ ਆ ਵੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ ਤੇ ਉਸ ਉੱਤੇ ਫੈਡਰਲ ਚਾਰजेस ਜਿਹੜੇ ਇਹ ਲਗਾਏ ਜਾ ਰਹੇ ਆ ਵੀ ਉਸਨੇ ਆਪਣੀ ਹੀ ਜਿਹੜੀ ਕਿਡਨੈਪਿੰਗ ਆ ਉਸ ਨੂੰ ਫੇਕ ਕੀਤਾ, ਜਾਣੀ ਕਿ ਉਹ ਨਕਲੀ ਕਿਡਨੈਪਿੰਗ ਜਿਹੜੀ ਉਹ ਸ਼ੋ ਕੀਤੀ ਤੇ ਕੈਲੀਫੋਰਨੀਆ ਨੂੰ ਇਸ ਦੇ ਵਿੱਚ ਡੀਫਰਾਡ ਕੀਤਾ ਹੈਗਾ ਆ। ਜਿਹੜੀ ਕਹਿੰਦੇ ਵੀ ਜਦੋਂ ਇਹ ਗਾਇਬ ਹੋਈ ਤਾਂ 3 ਵੀਕ ਤੱਕ 5 ਸਾਲ ਪਹਿਲਾਂ ਇਸ ਨੂੰ ਲੱਭਣ ਦੀ ਸਰਚ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀਗੀ। ਬਾਅਦ ਦੇ ਵਿੱਚ ਥੈਂਕਸਗਿਵਿੰਗ ਡੇ ਦੇ ਉੱਤੇ 2016 ਦੇ ਵਿੱਚ ਕਈ ਹਫ਼ਤਿਆਂ ਬਾਅਦ ਇਸ ਨੂੰ ਕੈਲੀਫੋਰਨੀਆ ਦੇ ਵਿੱਚ ਲੱਭਣ ਤੋਂ ਬਾਅਦ ਦੇ ਵਿੱਚ ਇਹ ਲੱਭੀ ਸੀਗੀ। 39 ਸਾਲਾਂ ਦੀ ਜਿਹੜੀ ਸ਼ੈਰੀ ਪਪੀਨੀ ਕਹਿੰਦੇ ਵੀ ਹੁਣ ਲਾਈਂਗ ਟੂ ਫੈਡਰਲ ਏਜੰਟਸ ਅਬਾਊਟ ਬੀਇੰਗ ਕਿਡਨੈਪਡ, ਡੀਫਰਾਡਿੰਗ ਸਟੇਟ ਵਿਕਟਿਮ ਕੰਪਨਸੇਸ਼ਨ ਬੋਰਡ, $30,000 ਦਾ ਜਿਹੜਾ ਇਸਨੇ ਚੂਨਾ ਇੱਕ ਹਿਸਾਬ ਦੇ ਨਾਲ ਇਹ ਲਾਇਆ ਸੀਗਾ। ਸੋ ਹੁਣ ਕਹਿੰਦੇ ਆ ਵੀ ਇਸ ਨੂੰ ਗ੍ਰਿਫਤਾਰ ਕਰਕੇ ਇਹ ਫੇਕ ਕਿਡਨੈਪਿੰਗ ਦੇ ਜਿਹੜੇ ਚਾਰजेस ਆ ਉਹ ਲਾਏ ਗਏ ਆ। ਕਹਿੰਦੇ ਰਿਐਲਿਟੀ ਇਹ ਸੀਗੀ, ਬਾਤ ਜਿਹੜੀ ਅਧਿਕਾਰੀ ਦੱਸਦੇ ਆ ਵੀ ਉਹ ਆਪਣੇ ਇੱਕ ਫਾਰਮਰ ਬॉयਫ੍ਰੈਂਡ ਦੇ ਨਾਲ 600 ਮੀਲ ਦੂਰ ਔਰੇਂਜ ਕਾਊਂਟੀ ਦੇ ਵਿੱਚ ਇੱਕ ਘਰ ਦੇ ਵਿੱਚ ਉਸ ਟਾਈਮ ਦੇ ਉੱਤੇ ਰਹਿ ਰਹੀ ਸੀ। ਜਾਣ ਬੁੱਝ ਕੇ ਨੇ ਆਪਣੇ ਆਪ ਨੂੰ ਸੱਟਾਂ ਜਿਹੜੀਆਂ ਉਹ ਮਾਰੀਆਂ, ਇਹ ਦਿਖਾਉਣ ਦੇ ਲਈ ਵੀ ਮੈਨੂੰ ਜਿਹੜਾ ਆ ਉਹ ਕਿਡਨੈਪ ਕਰ ਲਿਆ ਗਿਆ ਸੀਗਾ। ਸੋ ਯੂਐਸ ਦੇ ਜਿਹੜੇ ਅਟਾਰਨੀ ਫਿਲਿਪ ਟੈਲਬਰਟ ਕਹਿੰਦੇ ਵੀ ਅਲਟੀਮੇਟਲੀ ਜਿਹੜੀ ਇਨਵੈਸਟੀਗੇਸ਼ਨ ਜਾਂਚ ਨੇ ਇਹ ਦਿਖਾਇਆ ਵੀ ਇਸ ਨੇ ਝੂਠੀ ਕਿਡਨੈਪਿੰਗ ਦੀ ਸਾਜ਼ਿਸ਼ ਜਿਹੜੀ ਆ ਉਹ ਰਚੀ ਤੇ ਕੈਲੀਫੋਰਨੀਆ ਨੂੰ ਚੂਨਾ ਲਾਇਆ। ਇਸ ਲਈ ਹੁਣ ਇਸ ਦੇ ਖਿਲਾਫ ਫੈਡਰਲ ਚਾਰजेस ਜਿਹੜੇ ਆ ਉਹ ਲਗਾਏ ਜਾ ਰਹੇ ਆ ਜੀ। ਅਗਲੀ ਖਬਰ ਕੈਲੀਫੋਰਨੀਆ ਦੇ ਇੱਕ ਛੋਟਾ ਜਿਹਾ ਟਾਊਨ ਆ ਐਂਡਰਸਨ, ਜੋ ਕਿ 10 ਮੀਲ ਸਾਊਥ ਆਫ ਰੈਡਿੰਗ ਦੇ ਵਿੱਚ ਹੈਗਾ ਆ ਤੇ 150 ਮੀਲ ਨਾਰਥ ਆਫ ਸੈਕਰਾਮੈਂਟੋ ਆ। ਉੱਥੋਂ ਇਹ ਖਬਰ ਆ ਰਹੀ ਆ ਵੀ ਇੱਕ SUV ਇੱਕ ਪ੍ਰੀ ਸਕੂਲ ਦੇ ਵਿੱਚ ਹਿੱਟ ਕਰਤਾ ਕਿਸੇ ਡਰਾਈਵਰ ਨੇ, ਜਿਹਦੇ ਨਾਲ ਬੱਚਿਆਂ ਦੇ ਸੱਟਾਂ ਲੱਗੀਆਂ। 19 ਦੇ ਕਰੀਬ ਬੱਚਿਆਂ ਨੂੰ ਹਸਪਤਾਲ ਦੇ ਵਿੱਚ ਭੇਜਣਾ ਪਿਆ ਕੁਛ ਇੰਜਰੀਜ਼ ਦੇ ਲਈ, ਪਰ ਕੋਈ ਵੀ ਲਾਈਫ ਥ੍ਰੈਟਨਿੰਗ ਇੰਜਰੀ ਨਹੀਂ ਸੀ। ਸੁਜ਼ੂਕੀ ਸਪੋਰਟ ਯੂਟਿਲਿਟੀ ਵਹੀਕਲ ਇੱਕ ਗ੍ਰੇਟ ਐਡਵੈਂਚਰਸ ਕ੍ਰਿਸਚੀਅਨ ਪ੍ਰੀ ਸਕੂਲ ਆ, ਜਿੱਥੇ ਕਿ 2:30 ਵਜੇ ਦੇ ਕਰੀਬ ਐਂਡਰਸਨ ਸ਼ਾਸਤਾ ਕਾਉਂਟੀ ਦੇ ਅੰਡਰ ਆਉਂਦਾ, ਉੱਥੇ ਇਹ SUV ਵੱਜਾ ਤੇ ਉਸ ਤੋਂ ਬਾਅਦ 14 ਬੱਚਿਆਂ ਨੂੰ ਐਂਬੂਲੈਂਸ ਦੇ ਰਾਹੀਂ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ। ਇੱਕ ਅਡਲਟ ਨੂੰ ਵੀ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈਗਾ। 2 ਬੱਚਿਆਂ ਨੂੰ ਪੀਡੀਆਟ੍ਰਿਕ ਇੰਟੈਂਸਿਵ ਕੇਅਰ ਯੂਨਿਟ, ਜਿਹੜਾ ਕਿ UC ਡੇਵਿਸ ਮੈਡੀਕਲ ਸੈਂਟਰ ਸੈਕਰਾਮੈਂਟੋ ਆ, ਉੱਥੇ ਭੇਜਿਆ ਗਿਆ ਹੈਗਾ। ਪੁਲਿਸ ਚੀਫ ਜੌਨ ਪੋਲੈਸਕੀ ਜੋ ਆ, ਉਹਨਾਂ ਨੇ ਇਹ ਕਿਹਾ ਵੀ 5 ਬੱਚੇ ਹਸਪੀਟਲ ਨੂੰ ਉਹਨਾਂ ਦੇ ਪੇਰੈਂਟਸ ਲੈ ਕੇ ਗਏ ਆ, ਬਾਕੀਆਂ ਨੂੰ ਐਂਬੂਲੈਂਸ ਦੇ ਰਾਹੀਂ ਲਿਜਾਇਆ ਗਿਆ ਹੈਗਾ। ਇੱਕ ਡਰਾਈਵਰ ਜੋ SUV ਦੀ ਸੀਗੀ, ਉਹ ਲੇਡੀ ਸੀ, ਉਹ ਕੋਆਪਰੇਟ ਕਰ ਰਹੀ ਹੈਗੀ ਆ ਅਥਾਰਟੀਜ਼ ਦੇ ਨਾਲ, ਪਰ ਜਿੰਨੇ ਉਹਦੇ ਟੈਸਟ ਹੋਏ ਆ ਉਹਦੇ 'ਚ ਇੱਦਾਂ ਨਹੀਂ ਲੱਗਾ ਵੀ ਉਹ ਕਿਸੇ ਨੇ ਅਲਕੋਹਲ ਜਾਂ ਡਰੱਗ ਨੂੰ ਯੂਜ਼ ਕੀਤਾ ਹੋਵੇ ਤੇ ਕ੍ਰੈਸ਼ ਅੰਡਰ ਇਨਵੈਸਟੀਗੇਸ਼ਨ। ਜੀ। ਸੋ ਦੱਸਦੇ ਜਾਈਏ, ਐਂਡਰਸਨ ਜਿਹੜਾ ਇਹ ਸ਼ਹਿਰ ਹੈ ਰੈਡਿੰਗ ਦੇ ਨਜ਼ਦੀਕ, ਉੱਥੇ ਗੁਰਦੁਆਰਾ ਸਾਹਿਬ ਵੀ ਹੈਗਾ ਜਿਹੜਾ ਹਾਈਵੇ 5 ਦੇ ਬਿਲਕੁਲ ਨਜ਼ਦੀਕ ਆ, ਰਿਵਰ ਸਾਈਡ ਐਵੀਨਿਊ ਦੇ ਉੱਤੇ ਬਹੁਤ ਹੀ ਖੂਬਸੂਰਤ ਜਿਹੜਾ ਉੱਥੇ ਉੱਦਾਂ ਗੁਰਦੁਆਰਾ ਸਾਹਿਬ ਆ ਉੱਥੇ ਸੁਸ਼ੋਭਿਤ ਹੈਗਾ। ਜਿਹੜੇ ਵੀ ਕੋਈ ਖਾਸ ਕਰਕੇ ਕੋਈ ਟਰੈਵਲ ਵਗੈਰਾ ਜਦੋਂ ਕਰ ਰਹੇ ਹੁੰਦੇ ਆ, ਜ਼ਰੂਰ ਉੱਥੇ ਦਰਸ਼ਨ ਕਰਕੇ ਜਿਹੜਾ ਉਹ ਜਾਏ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਕਹਿੰਦੇ ਆ ਵੀ US ਦੇ ਜਿਹੜੇ ਡੈਮੋਕ੍ਰੇਟ ਤੇ ਰਿਪਬਲਿਕਨ ਸੈਨੇਟਰਸ ਆ, ਉਹਨਾਂ ਨੂੰ ਇੱਕ ਸੱਦਾ ਮਿਲਿਆ ਜ਼ੂਮ ਮੀਟਿੰਗ ਅਟੈਂਡ ਕਰਨ ਦੇ ਲਈ। ਯੂਕਰੇਨੀਅਨ ਪ੍ਰੈਜ਼ੀਡੈਂਟ ਜ਼ੈਲੈਂਸਕੀ ਆ ਉਸ ਦੇ ਨਾਲ ਕੱਲ੍ਹ ਸ਼ਨੀਚਰਵਾਰ ਨੂੰ। ਕਹਿੰਦੇ ਵੀ 2 ਸੋਰਸਿਸ ਨੇ ਜਿਹੜੇ ਇਸ ਦੇ ਨਾਲ ਜਾਣੂ ਆ, ਉਹਨਾਂ ਨੇ ਇਹ ਜਾਣਕਾਰੀ ਜਿਹੜੀ ਉਹ ਦਿੱਤੀ। ਕਹਿੰਦੇ ਵੀ ਕੱਲ੍ਹ ਸਵੇਰੇ ਈਸਟਰਨ ਟਾਈਮ ਦੇ ਹਿਸਾਬ ਨਾਲ 9:30 ਵਜੇ ਦੋਨੋਂ ਹੀ ਜਿਹੜੀਆਂ ਪਾਰਟੀਆਂ ਦੇ ਸੈਨੇਟਰਸ ਦੇ ਨਾਲ ਜ਼ੂਮ ਮੀਟਿੰਗ ਜ਼ੈਲੈਂਸਕੀ ਜਿਹੜੀ ਉਹ ਕਰਨ ਵਾਲੇ ਆ। ਮੋਸਟ ਪ੍ਰੋਬਬਲੀ US ਦੇ ਹੋਰ ਸਾਥ ਦੀ ਜਿਹੜੀ ਗੱਲ ਆ ਉਹ ਕਰ ਸਕਦੇ ਆ। ਉਧਰ ਆਪਣੇ ਗੁਆਂਢੀ ਮੁਲਕ ਦੇ ਪ੍ਰਾਈਮ ਮਿਨਿਸਟਰ, ਉਹਨਾਂ ਨੇ ਅਗਲੇ ਹਫ਼ਤੇ ਯੂਰਪ ਦੇ ਵਿੱਚ ਜਾਣਾ ਯੂਕਰੇਨ ਦੇ ਲਈ ਸਾਥ ਜਿਹੜਾ ਉਹ ਮੰਗਣ ਦੇ ਲਈ। ਪਰ ਨਾਲ ਦੇ ਨਾਲ ਜਿਹੜੇ ਉਹਨਾਂ ਨੇ ਇਹ ਵੀ ਕਿਹਾ ਵੀ ਨਾਟੋ ਜਿਹੜਾ ਆ ਉਹ ਡਾਇਰੈਕਟ ਕੌਨਫਲਿਕਟ ਰਸ਼ੀਅਨ ਸੋਲਜਰਸ ਦੇ ਨਾਲ ਉਸ ਨੂੰ ਅਵੋਇਡ ਕਰੇ।
ਵੀ ਉਹਨਾਂ ਦੇ ਨਾਲ ਨਾ ਕਰੇ, ਪਰ ਕਹਿੰਦੇ ਵੀ ਅਸੀਂ ਯੂਕਰੇਨ ਦੇ ਜ਼ਰੂਰ ਸਾਥ ਜਿਹੜਾ ਉਹ ਦੇਵਾਂਗੇ। ਸੋ ਦੇਖੋ ਆਲੇ-ਦੁਆਲਿਓਂ ਜਿਹੜਾ ਉਹ ਕੀ ਸਪੋਰਟ ਮਿਲਦੀ ਆ। ਯੂਰਪੀਅਨ ਸੰਘ ਨੇ ਤੇ ਨਾਲ ਕੈਨੇਡਾ ਨੇ, ਜਰਮਨੀ ਨੇ ਆਲਰੇਡੀ ਕਈ ਤਰੀਕੇ ਦੇ ਹਥਿਆਰ ਮੁਹੱਈਆ ਕਰਵਾਉਣੇ ਸ਼ੁਰੂ ਕੀਤੇ ਹੋਏ ਆ ਯੂਕਰੇਨ ਨੂੰ ਇਸ ਯੁੱਧ ਦੇ ਵਿੱਚ ਮਦਦ ਕਰਨ ਲਈ।